ਜਿਹੜੀ ਆਪਾਂ ਗੱਲ ਕਰ ਲਈਏ ਬਿਸ਼ਨੋਈ ਦੀ, ਜਿਹੜਾ ਭਰਾ ਆ ਅਨਮੋਲ ਬਿਸ਼ਨੋਈ, ਉਹਦੀ ਵੀਡੀਓ ਇੱਥੇ ਕੈਲੀਫੋਰਨੀਆ ਦੀ ਬਹੁਤ ਚਰਚਾ ਦੇ ਵਿੱਚ ਆ। ਕਹਿੰਦੇ ਵੀ ਨਕਲੀ ਪਾਸਪੋਰਟ ਬਣਾ ਕੇ ਭਾਨੂ ਪ੍ਰਤਾਪ ਬਣ ਕੇ ਜਿਹੜਾ ਅਨਮੋਲ ਬਿਸ਼ਨੋਈ ਚੜ ਗਿਆ ਸੀ ਜਹਾਜ਼, ਇਹ ਤਾਂ NIA ਦੀ ਲਿਸਟ ਵਿੱਚ ਨਹੀਂ ਸੀ। ਬਿਲਕੁਲ ਜੀ, ਇਹ ਸਵਾਲ ਤਾਂ ਇਹੀ ਹੈ ਕਿ ਭਾਰਤ ਸਰਕਾਰ ਤਾਂ ਦਮ ਭਰਦੀ ਸੀ ਕਿ ਅਨਮੋਲ ਬਿਸ਼ਨੋਈ ਨੂੰ ਅਸੀਂ ਕੀਨੀਆ ਤੋਂ ਡਿਟੇਨ ਕਰ ਲੈਣਾ। ਇਹ ਤਾਂ ਇਹ ਵੀ ਦਮ ਭਰਦੇ ਸੀ ਕਿ ਗੋਲਡੀ ਬਰਾੜ ਨੂੰ ਅਸੀਂ ਅਮਰੀਕਾ ਤੋਂ ਡਿਟੇਨ ਕਰ ਲੈਣਾ। ਤੇ ਉਹ ਕਿੱਥੇ ਗਈਆਂ ਸਾਰੀਆਂ ਕਹਾਣੀਆਂ। ਸੋ ਇਸ ਲਈ ਇਹ ਸਵਾਲ ਵੱਡਾ ਖੜਾ ਹੁੰਦਾ ਕਿ ਜਿਹੜਾ ਬੰਦਾ ਤੁਸੀਂ ਡਿਟੇਨ ਕਰਨ ਦੀਆਂ ਗੱਲਾਂ ਕਰਦੇ ਹੋਵੋ, ਉਹ ਡਾਲਰ ਮਾਰ ਰਿਹਾ ਹੋਵੇ, ਗਾਣਿਆਂ 'ਚ ਖੜਾ ਹੋਵੇ, ਉੱਤੇ ਸੈਲਫੀਆਂ ਖਿਚਵਾ ਰਿਹਾ ਹੋਵੇ, ਉਹ ਸਿੰਗਰਾਂ ਨੱਚ ਰਿਹਾ ਹੋਵੇ। ਹੁਣ ਦੋ ਪੰਜਾਬ ਦੇ ਮਸ਼ਹੂਰ ਗਾਇਕ ਨੇ, ਕਰਨ ਔਜਲਾ ਤੇ ਸ਼ੈਰੀ ਮਾਨ, ਉਹਦੇ ਨਾਲ ਉਹ ਨਜ਼ਰ ਆ ਗਿਆ। ਹੁਣ ਬੇਸ਼ੱਕ ਗਾਇਕਾਂ ਦਾ ਇਹ ਪੱਖ ਹੈ ਕਿ ਸਾਨੂੰ ਕਿਸੇ ਸਮਾਗਮ ਲਈ ਬੁੱਕ ਕੀਤਾ ਜਾਂਦਾ ਹੈ, ਕਿਸੇ ਰਿਸੈਪਸ਼ਨ ਲਈ, ਕਿਸੇ ਵਿਆਹ ਲਈ, ਕਿਸੇ ਖਾੜੇ ਲਈ। ਉੱਥੇ ਪ੍ਰਬੰਧਕਾਂ ਨੇ ਕਿਹਨੂੰ ਸੱਦਾ ਦਿੱਤਾ ਤਾਂ ਸਾਨੂੰ ਪਤਾ ਨਹੀਂ। ਸਾਡੇ ਨਾਲ ਕੌਣ ਖੜ ਕੇ ਫੋਟੋ ਖਿਚਾ ਕੇ ਸਾਨੂੰ ਤਾਂ ਪਤਾ ਨਹੀਂ। ਜੇ ਇਹ ਨਹੀਂ ਪਤਾ, ਪਰ ਫਿਰ ਸਰਕਾਰਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਜਿਹੜੇ ਬੰਦੇ ਲੱਭਣੇ ਉਹ ਕਿੱਥੇ ਜਾ ਚੜ ਜਾਂਦੇ ਆ। ਕਾਹਦੀ ਸਿਕਿਉਰਿਟੀ ਹੈ, ਕਾਹਦੀ ਚੈਕਿੰਗ ਹੈ? ਜੇਕਰ ਇਹਦਾ ਮਤਲਬ ਇਸ ਅਨਮੋਲ ਬਿਸ਼ਨੋਈ ਦੇ ਇਸ ਕਾਂਡ ਨੇ ਕਿ ਉਹ ਭਾਨੂ ਪ੍ਰਤਾਪ ਦੇ ਪਾਸਪੋਰਟ ਤੇ ਵਿਦੇਸ਼ ਉੜਿਆ, ਤਾਂ ਫਿਰ ਕੁਝ ਵੀ ਸੰਭਵ ਹੈ। ਬਿਲਕੁਲ। ਤੇ ਫਿਰ ਕਿਹੜਾ ਪਾਸਪੋਰਟ ਬਹੁਤ ਮਤਲਬ ਕਿ ਉਹੀ ਉੱਥੇ ਆਮ ਬੰਦਿਆਂ ਨੂੰ ਰੋਕ ਕੇ 4 ਵਾਰ ਚੈਕਿੰਗ ਕਰੀ ਜਾਂਦੇ ਹੋ, ਉਹਨਾਂ ਦੀ ਅੱਖਾਂ 'ਚ ਦੇਖੀ ਜਾਂਦੇ ਹੋ, ਉਹਦਾ ਸਮਾਨ ਪੁੱਠਾ ਸਿੱਧਾ ਕਰਕੇ ਦੇਖੀ ਜਾਂਦੇ ਹੋ, ਉਹਨਾਂ ਦੇ ਝੋਲੇ ਫਰੋਲੀ ਜਾਂਦੇ ਹੋ, ਜਦੋਂ ਤੁਸੀਂ ਬੰਦੇ ਇਹੋ ਜਿਹੇ ਟਪਾ ਦੇਣੇ ਆ। ਇਹ ਨਲਾਇਕੀ ਹੈ ਕਿ ਕੋਈ ਖੇਡ ਹੈ? ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਬਿਸ਼ਨੋਈ ਦਾ ਇਹ ਛੋਟਾ ਭਰਾ ਅਨਮੋਲ ਬਿਸ਼ਨੋਈ, ਇੱਥੋਂ ਤੱਕ ਕਿ ਕਹਿੰਦੇ ਉਹਨਾਂ ਦਾ ਇੱਕ ਭਾਣਜਾ ਸੀ, ਉਹਨੂੰ ਵੀ ਇਸੇ ਤਰ੍ਹਾਂ ਨਕਲੀ ਪਾਸਪੋਰਟ ਦੇ ਰਾਹੀਂ ਕਤਲਕਾਂਡ ਦੇ ਵਿੱਚ ਨਾਮ ਬੋਲਦੇ ਹੋਣ ਉਹਨਾਂ ਨੂੰ ਵਿਦੇਸ਼ ਭੇਜਣ ਦੀ ਕਵਾਇਦ ਹੋਈ ਆ। ਸੋ ਇਸ ਲਈ ਇਹ ਤਸਵੀਰਾਂ ਨੇ। ਇਹ ਸਵਾਲ ਇਹ ਨੀਗਾ ਕਿ ਉਹ ਸਿੰਗਰ ਦੇ ਨਾਲ ਸੀ ਜਾਂ ਨਹੀਂ ਸੀ। ਇਹ ਤਸਵੀਰਾਂ ਨੇ ਭਾਰਤ ਸਰਕਾਰ ਦੇ ਉੱਤੇ ਸਵਾਲੀਆ ਚਿੰਨ੍ਹ ਲਾਇਆ, ਤੁਹਾਡੀ ਸੁਰੱਖਿਆ ਦਸਤਿਆਂ ਦੇ ਉੱਤੇ ਸਵਾਲੀਆ ਚਿੰਨ੍ਹ ਲਾਇਆ, ਤੁਹਾਡੀ ਚੈਕਿੰਗ ਤੇ ਇਹ ਸਵਾਲੀਆ ਚਿੰਨ੍ਹ ਲਾਇਆ, ਤੁਹਾਡੇ ਜਿਹੜੇ ਪਾਸਪੋਰਟ ਬਣਦੇ ਨੇ ਕਿ ਉਹ ਕਿੰਨੇ ਕੁ ਮਜ਼ਬੂਤ ਨੇ ਉਹਦੇ ਪਰ। ਮਤਲਬ ਤੁਸੀਂ ਤਾਂ ਕਹਿੰਦੇ ਸੀ ਹੁਣ ਪਾਸਪੋਰਟ ਲਿਆਉਣੇ ਆ ਜੀ, ਸਾਰਾ ਡਾਟਾ ਜਦੇ ਆ ਜਾਇਆ ਕਰੂਗਾ ਜੀ। ਸਵਾਲ ਪਾਸਪੋਰਟ ਤੋਂ ਪਹਿਲਾਂ ਜਿਹੜੇ 10 ਪਾਸਪੋਰਟ ਨੇ ਉਹਨਾਂ ਦੇ ਹਵਾਲੇ ਨਾਲ ਇਹ ਕਹਾਣੀਆਂ ਨੇ। ਤੋਂ ਬਾਅਦ ਤਾਂ ਪਤਾ ਨਹੀਂ ਫਿਰ ਕੀ ਕੁਛ ਹੋਣ ਲੱਗ ਜਾਣਾ, ਕਿਉਂਕਿ ਸਾਰਾ ਕੁਛ ਕੰਪਿਊਟਰਾਈਜ਼ ਹੋਣਾ। ਤੇ ਇਸ ਲਈ ਇਹ ਵੱਡਾ ਸਵਾਲ ਖੜਾ ਹੈ ਕਿ ਹਾਂ, ਅਨਮੋਲ ਬਿਸ਼ਨੋਈ ਜੇਕਰ USA ਪਹੁੰਚਿਆ ਵੀ ਹੈ ਤਾਂ ਉਹ ਕਿਹੜੇ ਭਾਨੂ ਪ੍ਰਤਾਪ, ਕਿਹਨੇ ਬਣਾ ਕੇ ਦਿੱਤਾ ਪਾਸਪੋਰਟ, ਕਿਹਨੇ ਮੋਹਰਾਂ ਲਵਾਈਆਂ, ਕਿਹਨੇ ਉਹਨੂੰ ਤਸਦੀਕ ਕੀਤਾ, ਕਿਵੇਂ ਉਹ ਉਹਦੇ ਵਿੱਚ ਮਤਲਬ ਕਿ ਕਿਹੜੇ ਫਿੰਗਰਪ੍ਰਿੰਟ ਨੇ, ਕਿਹੜਾ ਉਹਦਾ ਫਿਰ ਆਧਾਰ ਕਾਰਡ ਦਾ ਮਿਲਾਨ ਨਹੀਂ ਹੋਇਆ, ਕਿਉਂ ਨਹੀਂ ਹੋਇਆ? ਇਹ ਬੜੇ ਸਵਾਲ ਖੜੇ ਨੇ। ਬਿਲਕੁਲ ਦੀਪਕ ਜੀ, ਇਹ ਫਿਕਰਮੰਦੀ ਵੀ ਆ ਕਿ ਜਿਸ ਤਰੀਕੇ ਦੇ ਨਾਲ ਅਨਮੋਲ ਦੇ ਭਰਾ ਲਾਰੈਂਸ ਨੂੰ ਉੱਥੇ ਰਾਸ਼ਟਰਵਾਦ ਤਿਰੰਗੇ 'ਚ ਕਹਿ ਲਓ ਵੀ ਲਪੇਟ ਕੇ ਪੇਸ਼ ਕੀਤਾ ਜਾ ਰਿਹਾ ਆ। ਕਿਤੇ ਸਰਕਾਰ ਚਾਹੁੰਦੀ ਤਾਂ ਨਹੀਂ ਹੈ ਵੀ ਗੈਂਗਸਟਰ ਬਾਹਰ ਵੀ ਚਲੇ ਜਾਣ, ਹੁਣ ਵੀ ਉੱਥੇ ਬਾਹਰ ਜਾ ਕੇ ਖੱਲਲ ਪਾਇਆ ਜਾਵੇ? ਬਿਲਕੁਲ, ਮਤਲਬ ਕਿ ਤੁਸੀਂ ਇਹਦਾ ਮਤਲਬ ਇਹ ਵੱਡਾ ਸਵਾਲ ਖੜਾ ਕਿ ਜੇਕਰ ਇਹੋ ਜਿਹੇ ਲੋਕਾਂ ਨੂੰ ਬਾਹਰ ਜਾ ਰਹੇ ਨੇ ਜਾਨ ਬਚਾਉਣ ਲਈ ਜਾਂ ਬਾਹਰ ਕੱਢਿਆ ਜਾ ਰਿਹਾ, ਵਿਦੇਸ਼ਾਂ 'ਚ ਭੇਜਿਆ ਜਾ ਰਿਹਾ, ਇਸ ਲਈ ਇਹ ਸਵਾਲ ਬਿਲਕੁਲ ਵੱਡਾ ਖੜਾ ਹੋਊਗਾ। ਔਰ ਇਸ ਘਟਨਾ ਤੋਂ ਬਾਅਦ ਮੈਨੂੰ ਲੱਗਦਾ ਇਸ ਵਿਸ਼ੇ ਤੇ ਬਹਿਸ ਹੋਣੀ ਚਾਹੀਦੀ। ਜੀ।